ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਟੈਂਟਲੀਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਕੇ ਇਸ ਵੇਲੇ ਦੀ ਸਿਆਸੀ ਚਰਚਾ ਤੋਂ। ਕਹਿੰਦੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਛੇਤੀ ਹੀ ਜਾਂ ਇਹਨਾਂ ਦਿਨਾਂ ਦੇ ਵਿੱਚ ਮਿਲ ਸਕਦੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ। ਦੇਖੋ ਪ੍ਰਵੀਨ ਜੀ, 2 ਦਿਨਾਂ ਤੋਂ ਖਬਰਾਂ ਲੱਗੀਆਂ ਨੇ ਜੀ। 2 ਦਿਨ ਤੋਂ ਜਿਹੜੀਆਂ ਖਬਰਾਂ ਲੱਗੀਆਂ ਨੇ, ਪਹਿਲੀ ਖਬਰ ਲੱਗੀ ਕਿ ਬਈ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਤੈਅ ਆ। ਜੀ ਜੀ। ਦੂਸਰੀ ਇਹ ਖਬਰ ਲੱਗ ਗਈ ਆ ਕਿ ਸੁਖਬੀਰ ਸਿੰਘ ਬਾਦਲ ਅਮਿਤ ਸ਼ਾਹ ਨੂੰ ਜਾਂ ਮੋਦੀ ਨੂੰ ਬਹੁਤ ਜਲਦੀ ਮਿਲ ਸਕਦੇ ਆ। ਹੁਣ ਇਹਨਾਂ ਖਬਰਾਂ ਦੀ ਜੇ ਆਪਾਂ ਦੇਖੀਏ ਤੇ ਸੰਭਾਵਨਾ ਕੋਈ ਵੀ ਹੋ ਸਕਦੀ ਆ ਜੀ, ਹਾਂ ਵੀ ਨਾ ਵੀ, ਪਰ ਇਹ 2 ਦਿਨ ਚ ਜਿਹੜੀਆਂ ਖਬਰਾਂ ਲੱਗੀਆਂ ਇਹ ਦੋਨੇ ਖਬਰਾਂ ਸੰਘ ਪੱਖੀ ਅਖਬਾਰਾਂ ਚੋਂ ਨਿਕਲੀਆਂ ਨੇ। ਠੀਕ ਹੈ ਜੀ। ਹੁਣ ਜੇ ਤਾਂ ਅਕਾਲੀਆਂ ਦੀ ਲੀਡਰਸ਼ਿਪ ਨਾਲ ਗੱਲ ਕਰੀਏ, ਜਿਹੜੀ ਸਿਖਰਲੀ ਲੀਡਰਸ਼ਿਪ ਆ, ਜਦੋਂ ਉਹਨਾਂ ਨਾਲ ਗੱਲ ਕਰਦੇ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ। ਮੈਂ ਇੱਕ ਇਹਨਾਂ ਦੇ ਲੀਡਰ ਨਾਲ ਗੱਲ ਕੀਤੀ ਜਿਹੜਾ ਕਿ ਪ੍ਰਧਾਨ ਸਾਹਿਬ ਦੇ ਨਾਲ ਹੀ ਸੀਗਾ, ਉਹ ਖੁਦ ਕਹਿੰਦਾ ਯਾਰ ਮੈਂ ਇਸ ਗੱਲ ਤੋਂ ਅਣਜਾਣ। ਨਾਲ ਉਹਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਬਈ ਸਾਡਾ ਇੱਕ ਲੀਡਰ ਬੈਠਾ ਦਿੱਲੀ 'ਚ ਜੀ, ਅਸੀਂ ਕੋਈ ਇਨਕਾਰ ਨਹੀਂ ਕਰਦੇ, ਤੁਹਾਨੂੰ ਆਫ ਦੀ ਰਿਕਾਰਡ ਦੱਸ ਦਿੰਦੇ ਆ ਵੀ ਸਾਡੀ ਜਿਹੜੀ ਗੱਲਬਾਤ ਹੋ ਰਹੀ ਹੈ ਪ੍ਰਧਾਨ ਤੇ ਉਹ ਜਿਹੜਾ ਲੀਡਰ ਆ ਦਿੱਲੀ ਤੋਂ ਜੀ ਜੀ, ਤੇ ਗਾਂ ਉਹਨਾਂ ਦੀ ਹੋ ਰਹੀ ਆ। ਸਾਨੂੰ ਤੁਹਾਡੇ ਜੋ ਮੈਸੇਜ ਆਏਗਾ ਬਸ ਠੀਕ ਠਾਕ। ਹੁਣ ਤੁਸੀਂ ਦੱਸੋ ਕਿ ਕਿੰਨੀ ਕਨਫਿਊਜ਼ਨ ਜੀ ਕਿ ਉਹ ਲੀਡਰ ਜਿਹੜਾ ਕਿ ਚੋਟੀ ਦਾ ਲੀਡਰ ਆ, ਮੋਰਲੀ ਕਤਾਰ ਦਾ ਲੀਡਰ ਆ, ਉਹ ਕਹਿੰਦਾ ਵੀ ਸਾਨੂੰ ਹਾਲੇ ਦੱਸਿਆ ਨਹੀਂ, ਕੁਛ ਵੀ ਪਤਾ ਨਹੀਂ। ਹਾਂ ਹੋ ਸਕਦਾ ਹੈ ਕਿਉਂਕਿ ਦਿੱਲੀ ਬੈਠਾ ਇੱਕ ਸਾਡਾ ਨੇਤਾ ਜਿਹੜਾ ਉਹ ਜ਼ਰੂਰ ਕਾਰਜਸ਼ੀਲ ਹੈਗਾ ਇਸ ਮਾਮਲੇ 'ਚ। ਜੀ। ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਵੀ ਸੰਭਾਵਨਾ ਹੋ ਸਕਦੀ, ਇਹਦਾ ਸਿੱਟਾ ਇਹ ਨਿਕਲਦਾ ਹਾਲੇ ਨਹੀਂ ਹੋਇਆ ਕੋਈ ਗੱਠਜੋੜ, ਹੋ ਜਾਵੇ ਤੇ ਉਹਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਿਆ ਜਾ ਸਕਦਾ। ਹੁਣ ਦੂਜੇ ਪਾਸੇ ਇਸ ਨੂੰ ਏਦਾਂ ਵੀ ਲਿਆ ਜਾ ਸਕਦਾ ਹੈ ਕਿਉਂਕਿ ਰਾਜਨੀਤੀ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਹੈ, ਜੋੜਾਂ ਤੋੜਾਂ ਦਾ ਖੇਡ ਆ। ਹੁਣ ਦੂਜੇ ਪਾਸੇ ਇਸ ਤਰ੍ਹਾਂ ਵੀ ਲੈ ਲਓ ਕਿ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਤੇ ਬਸਪਾ ਨਾਲ ਮੀਟਿੰਗ ਕਰਕੇ ਹਟਿਆ, ਹਾਂਜੀ, ਜਿਹਦੇ ਚ ਇਹ ਤੈਅ ਹੋਇਆ ਕਿ ਤੁਸੀਂ ਜਲੰਧਰ ਤੇ ਹੁਸ਼ਿਆਰਪੁਰ 2 ਸੀਟਾਂ ਜਿਹੜੀਆਂ ਨੇ ਉੱਥੇ ਪੂਰੇ ਜ਼ੋਰ ਦੇ ਨਾਲ ਲੜੋ। ਠੀਕ ਹੈ ਜੀ। ਯਾਨੀ ਬਸਪਾ ਨੂੰ ਕੋਟੇ ਚੋਂ 2 ਸੀਟਾਂ ਦੁਆਬੇ ਚੋਂ ਛੱਡੀਆਂ ਜਾ ਰਹੀਆਂ। ਹੁਣ ਭਾਜਪਾ ਨੂੰ ਉਮੀਦ ਕਿੱਥੋਂ? ਹੁਸ਼ਿਆਰਪੁਰ ਤੋਂ ਸਭ ਤੋਂ ਵੱਡੀ। ਤਾਂ 2 ਚੀਜ਼ਾਂ ਨੇ ਕਿ ਖਬਰ ਪਲਾਂਟ ਵੀ ਹੋ ਸਕਦੀ ਹੈ ਤੇ ਖਬਰ ਗਾਹ ਜਾ ਕੇ ਸੱਚੀ ਵੀ ਹੋ ਸਕਦੀ ਹੈ। 2 ਚੀਜ਼ਾਂ ਨੇ ਕਿਉਂਕਿ ਬਸਪਾ ਦੇ ਨਾਲ ਗੱਠਜੋੜ ਦੀ ਜਿਹੜੀ ਗੱਲ ਆ ਉਹ ਖੁਦ ਫਿਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕੱਲ ਕਹੀ ਸੀਗੀ ਨਾ ਕਿ ਸਾਡਾ ਤਾਂ ਗੱਠਜੋੜ ਬਸਪਾ ਨਾਲ ਯਾਰ, ਸਾਡਾ ਗੱਠਜੋੜ ਕਿਵੇਂ ਹੋ ਸਕਦਾ? ਤੇ ਜੇ ਮੰਨ ਲਓ ਹੁਣ ਚਲੋ ਇਹ ਦੋਵੇਂ ਸੰਭਾਵਨਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਖੁਦ ਕੱਲ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਹਾਂ ਬਹੁਤ ਸਾਰੇ ਇਹਨਾਂ ਦੇ ਲੀਡਰਾਂ ਦੇ ਨਾਲ। ਹੁਣ ਗੱਲ ਇਹ ਆ ਕਿ ਜੇ ਮੰਨ ਲਓ ਅਜਿਹਾ ਹੁੰਦਾ, ਪ੍ਰਵੀਨ ਜੀ ਸੋਚ ਕੇ ਚੱਲੋ ਕਿ ਜੇ ਮੰਨ ਲਓ ਅਜਿਹਾ ਹੁੰਦਾ ਗੱਠਜੋੜ ਕਰ ਲੈਂਦੇ,
ਕਿ ਉਹ ਬਸਪਾ ਦੇ ਨਾਲ ਗੱਠਜੋੜ ਜਿਹੜਾ ਹੈ ਉਹ ਫਿਰ ਇੱਕ ਮਹਾ ਗੱਠਜੋੜ ਦਾ ਰੂਪ ਧਾਰਨ ਕਰ ਲਏਗਾ ਜਾਂ ਇੱਕ ਵਾਰੀ ਫਿਰ ਬਸਪਾ ਦੇ ਪਿੱਠ ਚੋਂ ਖੰਜਰ ਹੋਏਗਾ। ਇਹ ਵੀ ਤੇ ਵੇਖਣਾ ਪਏਗਾ ਨਾ ਤੁਹਾਨੂੰ, ਕਿਉਂਕਿ ਬੀਬੀ ਮਾਇਆਵਤੀ ਤੇ ਕਹਿ ਚੁੱਕੀ ਹੈ ਕਿ ਅਸੀਂ ਕਿਸੇ ਨਾਲ ਨਹੀਂ ਜਾਣਾ, ਵੀ ਯਾਨੀ ਨੈਸ਼ਨਲ ਅਲਾਇੰਸ 'ਚ ਨਹੀਂ ਜਾਣਾ। ਤਾਂ ਫਿਰ ਨੈਸ਼ਨਲ ਅਲਾਇੰਸ ਦਾ ਇੱਕ ਮੋਹਰੀ ਬੰਦਾ ਜਾਂ ਕਹਿ ਲਓ ਮੋਹਰੀ ਦਲ ਜਿਹੜਾ ਹੈ ਉਹ ਆ ਗਿਆ ਖੇਤਰੀ ਦਲ ਦੇ ਨਾਲ। ਤੇ ਫਿਰ ਤੁਸੀਂ ਤਾਂ ਇੱਕ ਤਰ੍ਹਾਂ ਨਾਲ ਆਪਣਾ ਜਿਹੜਾ ਸਿਧਾਂਤ ਪੇਸ਼ ਕੀਤਾ ਕਿ ਅਸੀਂ ਨਹੀਂ ਜਾਣਾ, ਉਹ ਫਿਰ ਟੁੱਟ ਗਿਆ ਨਾ। ਤੋ ਇਸ ਕਰਕੇ ਕਈ ਚੀਜ਼ਾਂ ਨੇ ਇਹਦੇ ਵਿੱਚ ਦੇਖਣਾ ਹੋਏਗਾ। ਬਾਕੀ ਦੋਨਾਂ ਨੂੰ ਜ਼ਰੂਰਤ ਹੈ ਨਾ, ਜੇ ਆਪਾਂ ਦੇਖੀਏ ਨਾ ਪ੍ਰਵੀਨ ਜੀ, ਦੋਨਾਂ ਨੂੰ ਜ਼ਰੂਰਤ ਹੈ। ਚਾਹੇ ਤੁਸੀਂ ਜਿੰਨੀ ਚੋਣ ਦਾ ਡਾਟਾ ਚੱਕ ਲਓ, ਚਾਹੇ ਤੁਸੀਂ ਵਿਧਾਨ ਸਭਾ ਦਾ ਡਾਟਾ ਚੱਕ ਲਓ, ਇਹਨਾਂ ਦਾ ਸੂਤਰ ਜਿਹੜਾ ਹੈ ਉਹ ਨਹੀਂ ਆਉਂਦਾ ਇਸ ਤਰ੍ਹਾਂ ਇੱਕ ਦੂਜੇ ਤੋਂ ਬਗੈਰ। ਜੇ ਆਪਾਂ ਜਿਮਨੀ ਚੋਣ ਦੀ ਵੀ ਗੱਲ ਕਰ ਲਈਏ, ਜਲੰਧਰ ਜਿਮਨੀ ਚੋਣ ਦੀ ਗੱਲ ਕਰ ਲਈਏ, ਤਾਂ ਉੱਥੇ ਕੀ ਹਾਲ ਹੋਇਆ ਆਪਾਂ ਨੂੰ ਸਭਨਾਂ ਨੂੰ ਪਤਾ ਹੈ। 17% 17.85% ਵੋਟ ਸੀ ਇਹਨਾਂ ਦਾ, ਅਕਾਲੀਆਂ ਦਾ, ਤੇ ਭਾਜਪਾ ਦਾ 15.19 ਸੀ। ਇਹਨੂੰ ਹੁਣ ਰਲਾ ਕੇ ਦੇਖੋ, ਰਲਾ ਕੇ ਦੇਖ ਲਓ ਕਿੰਨਾ ਬਣ ਗਿਆ। 32-33 ਯਾਨੀ ਵਿਨਿੰਗ ਚਾਂਸ ਬਣਦੇ ਆ। ਤੇ ਦੂਜੇ ਪਾਸੇ ਸੰਗਰੂਰ ਆ ਜਾਓ, ਉੱਥੇ ਅਕਾਲੀ ਬਿਲਕੁਲ 6.25 ਤੇ ਸੀ ਤੇ ਭਾਜਪਾ ਵਾਲੇ ਤਕਰੀਬਨ 9.5 ਤੇ ਚਲੇ ਗਏ ਸੀ। ਸੋ ਇਸ ਕਰਕੇ ਠੀਕ ਹੈ, ਜ਼ਰੂਰਤ ਵੀ ਹੈਗੀ, ਇਹਨਾਂ ਨੂੰ ਪਤਾ ਵੀ ਹੈ ਕਿ ਸਾਡਾ ਸੂਤ ਨਹੀਂ ਲੱਗਦਾ, ਪਰ ਇਹਦਾ ਹਾਲੇ ਕੋਈ ਆਫੀਸ਼ੀਅਲੀ ਐਲਾਨ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਸਿਰਫ ਇਹ ਚਰਚਾਵਾਂ ਹੀ ਨੇ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਵੈਸੇ ਤਾਂ ਲੀਡਰ ਕਹਿੰਦੇ ਰਹਿੰਦੇ ਸਾਨੂੰ ਚੋਣ ਲੜਾਓ, ਟਿਕਟ ਦਿਓ, ਬਥੇਰੇ ਰੁੱਸਦੇ ਵੀ ਹੈ, ਪਰ ਇੱਥੇ ਕਹਿੰਦੇ ਮੰਤਰੀ ਹੁਣ ਚੋਣ ਲੜਨ ਤੋਂ ਝਿਜਕਣ ਲੱਗੇ। ਦੇਖੋ, ਮੰਤਰੀਆਂ ਦੀ ਜਿਹੜੀ ਇਹ ਝਿਜਕ ਹੈ ਨਾ, ਉਹ ਇਸ ਗੱਲ ਤੋਂ ਆ ਕਿ ਦੇਖੋ ਜੇ ਟਿਕਟ ਮਿਲ ਵੀ ਗਈ, ਇਲੈਕਸ਼ਨ ਲੜ ਵੀ ਲਿਆ, ਸਾਰਾ ਕੁਝ ਹੋ ਗਿਆ, ਇਨ ਕੇਸ ਮੰਨ ਲਓ ਇਲੈਕਸ਼ਨ ਹਾਰ ਜਾਂਦੇ ਆ, ਫਰਜ਼ ਕਰੋ ਇਲੈਕਸ਼ਨ ਹਾਰ ਗਏ, ਹੁਣ ਸਾਰੇ ਮੰਤਰੀ ਤਾਂ ਜਿੱਤ ਨੂੰ ਰਹੇ, ਕੋਈ ਹਾਰ ਵੀ ਸਕਦਾ ਹੈ ਨਾ। ਹੁਣ ਗੱਲ ਇਹ ਹੈ ਕਿ ਤੂੰ ਫਿਰ ਉਸ ਸੂਰਤ ਦੇ ਵਿੱਚ ਕੀ ਮੰਤਰੀ ਮੰਡਲ 'ਚ ਉਹਨਾਂ ਦਾ ਅਹੁਦਾ ਕਾਇਮ ਰਹੇਗਾ ਜਾਂ ਉਹਨਾਂ ਦਾ ਉਹ ਠੁੱਕ ਰਹੇਗਾ ਜਿਹੜਾ ਇਲੈਕਸ਼ਨ ਮਤਲਬ ਕਿ ਜਿੱਤਣ ਤੋਂ ਬਾਅਦ ਹੈ। ਫਰਜ਼ ਕਰੋ, ਇੱਕ ਮੈਂ ਕਾਲਪਨਿਕ ਸਵਾਲ ਛੱਡਦਾ ਤੁਹਾਨੂੰ, ਖੁੱਡੀਆਂ ਸਾਹਿਬ ਬਾਦਲ ਸਾਹਿਬ ਨੂੰ ਹਰਾ ਕੇ ਪੂਰੀ ਦੁਨੀਆ ਭਰ 'ਚ ਮਸ਼ਹੂਰ ਹੋ ਗਏ, ਉਹ ਇਲੈਕਸ਼ਨ ਲੜਦੇ ਨੇ ਬਠਿੰਡੇ ਤੋਂ, ਉਹ ਲੋਕ ਸਭਾ ਇਲੈਕਸ਼ਨ ਹਾਰ ਜਾਂਦੇ ਆ ਜੀ, ਤਾਂ ਉਹਨਾਂ ਦੀ ਰਾਜਨੀਤਿਕ ਹੈਸੀਅਤ ਤੇ ਡੈਂਟ ਤਾਂ ਪਏਗਾ ਹੀ ਪਏਗਾ। ਤੇ ਸੋਚ ਕੇ ਵੇਖੋ ਕਿ ਜਾਂ 27 ਵਾਲੇ ਇਲੈਕਸ਼ਨ 'ਚ ਕੀ ਹੋਏਗਾ, ਯਾਨੀ ਅੱਧੇ ਤਾਂ ਫਿਰ ਉਹ 27 ਵਾਲੀ ਗੇਮ 'ਚੋਂ ਵੀ ਵਾਰ ਹੋਗਾ ਜੀ। ਮੰਤਰੀ ਮੰਡਲ 'ਚੋਂ ਕਾਇਮ ਰਹੂਗੇ ਕਿ ਨਹੀਂ ਰਹੂਗੇ, ਇਹ ਵੀ ਇੱਕ ਵੱਡਾ ਪ੍ਰਸ਼ਨ ਹੈ। ਤੋ ਗੱਲ ਇਹ ਹੈ ਕਿ ਕੁਝ ਜਿਹੜੇ ਇਹਨਾਂ ਨੇ ਚਿਹਰੇ ਜਿਨ੍ਹਾਂ ਦੀ ਜਿੱਤ ਦੀ ਉਮੀਦ ਜ਼ਿਆਦਾ ਹੋਵੇ, ਚਾਹੇ ਉਹ ਮੰਤਰੀ ਕਿਉਂ ਨਾ ਹੋਣ, ਉਹਨਾਂ ਨੂੰ ਇਹਨਾਂ ਨੇ ਆਖਿਆ ਸੀਗਾ ਕਿ ਭਾਈ ਤਿਆਰ ਰਹੋ। ਇਹਦੇ ਤੇ ਸ਼ਾਇਦ ਆਪਾਂ ਅੱਗੇ ਵੀ ਗੱਲ ਕੀਤੀ ਹੈ, ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕੁਛ ਗੱਲ ਕੀਤੀ ਵੀ ਸੀਗੀ ਮੰਤਰੀਆਂ ਦੇ ਜਿਹੜੇ ਆਸੇ-ਪਾਸੇ ਰਹਿਣ ਵਾਲੇ ਬੰਦੇ, ਉਹਨਾਂ ਚੋਂ ਇੱਕ ਨੇ ਇੱਕ ਖਾਸ ਤੌਰ ਤੇ ਮੈਨੂੰ ਕਿਹਾ, ਉਹਨਾਂ ਦੇ ਰਿਸ਼ਤੇਦਾਰ ਨੇ ਮੰਤਰੀ ਦੇ ਜੋ ਨਾਲ ਰਹਿੰਦੇ, ਕਿ ਹਾਂ ਸਾਨੂੰ ਕਿਹਾ ਗਿਆ ਜੀ ਮੈਂ ਤਿਆਰ ਹੋ ਜਾਓ, ਪਰ ਸਾਡੇ ਕੁਝ ਪ੍ਰਸ਼ਨ ਨੇ ਜੀ, ਵਿਗਾੜ ਸਾਡਾ ਕੀ ਹੋਏਗਾ। ਯਾਨੀ ਉਹੀ ਚੀਜ਼ ਜਿਹੜੀ ਆਪਾਂ ਹੁਣ ਕਹਿ ਕੇ ਜਾਂ ਵਿਚਾਰ ਕੇ ਹਟੇ ਆ ਕਿ ਅਸਲ ਦੇ ਵਿੱਚ ਤੁੜਕੂ ਫਿਊਚਰ ਦਾ ਹੈ, ਭਵਿੱਖ ਦਾ। ਤੇ ਇਸ ਕਰਕੇ ਹੁਣ ਕਿਹਾ ਤੇ ਜਾ ਰਿਹਾ ਕਿ ਬਈ ਬਠਿੰਡਾ ਹੋਵੇ, ਚਾਹੇ ਫਰੀਦਕੋਟ ਹੋਵੇ, ਸੰਗਰੂਰ, ਉੱਥੋਂ ਅਮਨ ਅਰੋੜਾ ਦਾ ਵੀ ਚਰਚਾ ਤੇ ਗੁਰਮੀਤ ਹੇਅਰ ਦਾ ਵੀ ਚਰਚਾ ਹੈ। ਠੀਕ ਹੈ ਜੀ। ਹੁਸ਼ਿਆਰਪੁਰ ਤੋਂ ਹੋ ਸਕਦਾ ਕਿ ਲਾਲ ਚੰਦ ਕਟਾਰੂ ਚੱਕ ਨੂੰ ਮੈਦਾਨ 'ਚ ਉਤਾਰ ਦਿੱਤਾ ਜਾਵੇ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਰਚਾ ਦਾ ਵਿਸ਼ਾ ਨੇ, ਤੇ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਜੇ ਆਪਾਂ ਪਾਸਟ ਦੇ ਵਿੱਚ ਵੇਖੀਏ, ਮਾਂਝੀ ਜੀ ਜਾ ਕੇ ਦੇਖੀਏ, ਇਹ ਹੋਇਆ ਵੀ ਆ। ਮੈਨੂੰ ਯਾਦ ਹੈ 2014 ਦੇ ਵਿੱਚ ਕੀ ਹੋਇਆ, ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਉਤਾਰ ਦਿੱਤੇ ਗਏ। ਉਹ ਉਸੇ ਤਰ੍ਹਾਂ ਹੀ ਫਿਰ ਸੁਨੀਲ ਜਾਖੜ ਨੂੰ
ਇਹਨਾਂ ਨੇ ਫਿਰੋਜ਼ਪੁਰ ਤੋਂ ਉਤਾਰਿਆ, ਪ੍ਰਤਾਪ ਸਿੰਘ ਬਾਜਵਾ ਨੂੰ ਗੁਰਦਾਸਪੁਰ ਤੋਂ ਉਤਾਰਿਆ। ਤਾਂ ਗੱਲ ਇਹ ਹੈ ਕਿ ਮਤਲਬ ਕਿ ਉਹ ਰਲਿਆ ਮਿਲਿਆ ਜਿਹਾ ਪ੍ਰਯੋਗ ਰਹਿ ਗਿਆ ਸੀ ਇਹਨਾਂ ਦਾ। ਬੜੇ ਵੱਡੇ ਚਿਹਰੇ ਜਿਹੜੇ ਸੀਗੇ ਉਹ ਇਹਨਾਂ ਨੇ ਮੈਦਾਨ 'ਚ ਉਤਾਰ ਦਿੱਤੇ ਸੀਗੇ, ਹੈਵੀ ਵੇਟ ਚਿਹਰੇ। ਤਾਂ ਇੱਥੇ ਵੀ ਇਹੀ ਹੈ ਕਿ ਜਿਹੜੇ ਚਿਹਰੇ ਹੁਣ ਵੱਡੇ ਚਿਹਰੇ ਬਣ ਗਏ, ਵੀ ਉਹ MLA ਤੋਂ ਵਜ਼ੀਰ ਬਣ ਕੇ ਇੱਕ ਵੱਡੇ ਚਿਹਰੇ ਬਣ ਗਏ, ਉਹ ਮੈਦਾਨ 'ਚ ਉਤਾਰ ਦੇ ਤੇ ਉਹਨਾਂ ਦੀ ਜਿਹੜੀ ਜਿੱਤ ਦੀ ਉਮੀਦ ਹੈ ਉਹ ਜ਼ਿਆਦਾ ਹੋਵੇ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਕਿਤੇ ਨਾ ਕਿਤੇ ਇਹ ਰੌਲਾ ਹੈਗਾ ਜੀ। ਇਹ ਰੌਲਾ ਇਸੇ ਕਰਕੇ ਹੈ ਕਿ ਭਾਈ ਜੇ ਮੰਨ ਲਓ ਬਾਜੀ ਕੱਲ ਨੂੰ ਪੁੱਠੀ ਪੈ ਜਾਂਦੀ, 4-5 ਮੰਤਰੀ ਲੜਦੇ ਆ, 1-2 ਵਿੱਚੋਂ ਹਾਰ ਜਾਂਦੇ ਆ। ਹੁਣ ਜਿੱਤਿਆਂ ਦਾ ਵੀ ਪੰਗਾ ਇਹ ਆ ਕਿ ਕੱਲ ਨੂੰ ਜਿਮਨੀ ਚੋਣ ਲੜਨੀ ਪੈਣੀ ਆ, ਤਾਂ ਜਿਮਨੀ ਚੋਣ 'ਚ ਕੀ ਇਹਨਾਂ ਦੇ ਘਰਦਿਆਂ ਨੂੰ ਮਿਲੇਗੀ ਟਿਕਟ ਜਾਂ ਕੋਈ ਹੋਰ? ਤਾਂ ਫਿਰ ਜਿਹੜਾ MLA ਦਾ ਹਲਕਾ ਹੈ, ਜੋ ਉਹਨੇ ਉੱਥੇ ਗਰਾਊਂਡ ਤਿਆਰ ਕੀਤਾ, ਮਿਹਨਤ ਕੀਤੀ ਹੈ, ਉਹ ਤਾਂ ਗਈ ਨਾ। ਤੋ ਇਹ ਕਈ ਚੀਜ਼ਾਂ ਹੈਗੀਆਂ। ਖੈਰ ਫੀਡਬੈਕ ਲਈ ਜਾ ਰਹੀ ਆ। ਇਹ ਤੇ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ, ਉਹ ਤੇ ਆਰ ਪਾਰ ਲੜਾਈ ਦੇ ਮੋੜ ਦੇ ਵਿੱਚ ਆ ਵੀ ਕਿਸੇ ਵੀ ਸੂਰਤ ਦੇ ਵਿੱਚ ਅਸੀਂ ਪੰਜਾਬ 'ਚੋਂ ਅੱਛਾ ਪਰਫਾਰਮ ਕਰਕੇ ਤੇ ਕੌਮੀ ਪੋਲਿਟਿਕਸ ਦੇ ਵਿੱਚ ਆਪਦਾ ਸਿੱਕਾ ਜਮਾਈਏ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਨ੍ਹਾਂ ਨੇ ਥੱਲੇ ਮਿਹਨਤ ਕੀਤੀ ਹੁੰਦੀ ਹੈ, ਉਹਨਾਂ ਦੇ ਕੁਝ ਫਿਰ ਅੰਦਰ ਸਵਾਲ ਵੀ ਹੁੰਦੇ ਨੇ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ। ਗੋਪਾਲ ਦੇ ਅਸਤੀਫੇ ਦੀ ਜਾਂਚ ਦੀ ਹੁਣ ਮੰਗ ਉੱਠਣ ਲੱਗੀ ਹੈ ਜੀ। ਦੇਖੋ, ਇਹ ਗੋਪਾਲ ਜਿਹੜਾ ਆਇਆ ਸੀਗਾ, ਇਹ ਤੇ ਹੁਣ ਆਇਆ ਤਾਂ ਸੱਤਿਆ ਗੋਪਾਲ ਸੀ, ਠੀਕ ਹੈ ਨਾ ਜੀ। ਪੰਜਾਬ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ ਦਾ ਚੇਅਰਮੈਨ ਬਣ ਕੇ ਆਇਆ ਸੱਤਿਆ ਗੋਪਾਲ। ਜਦੋਂ ਗਿਆ ਤੇ ਕਰ ਗਿਆ ਠਨ ਗੋਪਾਲ। ਠੀਕ ਹੈ ਜੀ। ਹੁੰਦਾ ਕੀ ਹੈ ਕਿ ਇਹ ਬਹੁਤ ਮਲਾਈਦਾਰ ਮਹਿਕਮਾ ਹੈ, ਪੰਜਾਬ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ ਹੈ ਜਿਹੜੀ ਰੇਰਾ। ਇਹ ਸੱਤਿਆ ਗੋਪਾਲ ਕਿੱਥੋਂ ਆਇਆ? ਜੁਲਾਈ ਦੇ ਵਿੱਚ ਇਹ ਰਿਟਾਇਰ ਹੋਇਆ। ਕੇਜਰੀਵਾਲ ਦਾ ਹੈਗਾ ਸੀਗਾ ਮਿੱਤਰ। ਕੇਜਰੀਵਾਲ ਨੇ ਆਖਿਆ ਕਿ ਜਾ ਉੱਥੇ ਬਹਿ ਜਾ ਕੇ ਜਾ, ਐਵੇਂ ਇੱਥੇ ਸਿਰ ਖਾਦਾ ਫਿਰਦਾ, ਇਹਨੂੰ ਇੱਥੇ ਘਲਾਤਾ, ਰੌਲਾ ਪਿਆ। ਹੁਣ ਜੇ ਤੁਸੀਂ ਸੱਤਿਆ ਗੋਪਾਲ ਦਾ ਪਾਸਟ ਵੀ ਦੇਖੋਗੇ, ਇਹ ਬੰਦਾ ਕਦੇ ਵੀ ਆਪਣੀਆਂ ਸਿਆਸੀ ਆਕਾਂਖਿਆਵਾਂ ਤੋਂ ਪਰੇ ਰਿਹਾ ਹੀ ਨਹੀਂ। ਇਹ ਦਾਦਰ ਦੇ ਵਿੱਚ ਸੀਗਾ ਜੀ 2012। ਉਸ ਵੇਲੇ ਨਾਤੂ ਭਾਈ ਪਟੇਲ ਨੇ ਇਹਦੇ ਤੇ 36 ਕਿਸਮ ਦੇ ਦੋਸ਼ ਲਾਏ ਸਨ। ਮੈਂਬਰ ਪਾਰਲੀਮੈਂਟ ਸੀ ਨਾਤੂ ਭਾਈ ਪਟੇਲ। ਸਾਨੂੰ ਤਾਂ ਗੱਲ ਪਹਿਲਾਂ ਯਾਦ ਨਹੀਂ ਹੈ। ਫਿਰ ਉਸ ਤੋਂ ਬਾਅਦ ਉੱਥੇ ਹੁੰਦਿਆਂ ਇਹ ਕਿ ਨਹੀਂ ਅਰੁਣਾਚਲ ਆ ਗਿਆ। ਅਰੁਣਾਚਲ ਦੇ ਵਿੱਚ ਇਹ ਭਾਜਪਾ ਦੀ ਮੀਟਿੰਗ 'ਚ ਸ਼ਾਮਲ ਹੋ ਗਿਆ। ਇਹ ਕਰਦੇ ਏਦਾਂ ਹੀ ਰਹੇ ਨੇ। ਠੀਕ ਹੈ। ਬੜਾ ਰੌਲਾ ਪਿਆ, ਕਾਂਗਰਸੀਆਂ ਨੇ ਬਹੁਤ ਰੌਲਾ ਚੁੱਕਿਆ। ਉਸ ਤੋਂ ਬਾਅਦ ਹੋਰ ਸੁਣ ਲਓ, ਉੱਥੋਂ ਦੇ DGP ਨਾਲ ਇਹਦਾ ਪੰਗਾ ਪਿਆ ਬਹੁਤ ਜ਼ਿਆਦਾ। ਇਹ ਬਸ ਮਤਲਬ ਕਿ ਲੱਭ ਕੇ ਨਾਇਆਬ ਇਹ ਹੀਰਾ ਤੇ ਪੰਜਾਬ ਨੂੰ ਘੁਲਾਤਾ। ਹੁਣ ਇਹ ਅਚਾਨਕ ਅਸਤੀਫਾ ਦੇ ਜਾਂਦਾ ਆ ਜੀ, ਬਹਿ ਕੇ ਨਿਕਲ ਜਾਂਦਾ। ਜਿਵੇਂ ਆਪਾਂ ਪੰਜਾਬੀ ਕਹਿੰਦੇ ਨੇ ਨਿਕਲ ਜਾ ਬਹਿ ਕੇ, ਉਤਰਾ ਨਿਕਲ ਗਿਆ। ਹੁਣ ਚਰਚੇ ਇਹ ਨੇ ਕਿ ਜੋ ਰੇਰਾ ਦੇ ਅਧੀਨ ਕੰਮ ਆਉਂਦਾ, ਹੁਣ ਜਿਵੇਂ ਤੁਸੀਂ ਦੇਖੋ ਕਿਤੇ ਚੰਡੀਗੜ੍ਹ ਜਾਓ, ਮੋਹਾਲੀ ਜਾਓ, ਆਸ-ਪਾਸ ਕਿੰਨੇ ਹਾਊਸਿੰਗ ਪ੍ਰੋਜੈਕਟ ਨੇ, ਕੋਈ ਸੁਸਾਇਟੀ ਬਣ ਰਹੀ ਹੈ, ਕੋਈ ਕੁਛ ਏਦਾਂ। ਹੁਣ ਉਹ ਸਾਰਾ ਕੁਛ ਇਹਦੇ ਮੁਤਹਿਦ ਹੁੰਦਾ ਹੈ ਰੇਰਾ ਦੇ। ਟ੍ਰਿਬਿਊਨ ਨੇ ਪਿੱਛੇ ਜਿਹੇ ਗੱਲ ਲਿਖੀ ਸੀ ਕਿ ਹਾਊਸਿੰਗ ਪ੍ਰੋਜੈਕਟਾਂ ਦੇ ਲਟਕਣ ਦੇ ਮਾਮਲੇ ਜ਼ਿਆਦਾ ਨੇ ਜੀ। ਜਿਵੇਂ ਅੱਗੇ ਮੰਨ ਲਓ ਮਹੀਨੇ 'ਚ ਕੋਈ 10-12 ਪਾਸ ਹੋ ਗਏ, ਹੁਣ ਤੇ 2-4 ਦੀ ਗੱਲ ਹੈ। ਤੇ 182 ਐਸੇ ਪ੍ਰੋਜੈਕਟ ਨੇ ਜਿਹੜੇ ਲੰਮੇ ਸਮੇਂ ਤੋਂ ਲਟਕੇ, ਜਿਹਦੇ 'ਚ ਮੋਹਾਲੀ ਇਕੱਲੇ ਦੇ 81-82 ਆ ਜੀ। ਉਹ ਲਟਕਾ ਕਿਉਂ ਪੈਦਾ ਹੋਇਆ? ਜਾਂ ਤੇ ਤੁਹਾਡੀ ਕੰਮ ਕਰਨ ਦੀ ਸਮਰੱਥਾ ਸ਼ੱਕੀ ਆ ਤੇ ਜਾਂ ਤੁਹਾਡੀ ਨੀਅਤ ਸ਼ੱਕੀ ਆ। ਗੱਲਾਂ ਦੋ ਨੇ, ਦੋਵਾਂ ਚੋਂ ਜਿਹੜੀ ਮਰਜ਼ੀ ਦੇਖ ਲੈ ਜੀ। ਹੁਣ ਇਹ ਜਿਹੜਾ ਅਸਤੀਫਾ ਹੋਇਆ ਚੁੱਪਚਾਪ, ਇਹਦੇ ਤੇ ਸਵਾਲ ਵਿਰੋਧੀ ਧਿਰਾਂ ਚੁੱਕ ਰਹੀਆਂ ਨੇ। ਹੁਣ ਜਦੋਂ ਇਹਨੂੰ ਲਿਆਂਦਾ ਗਿਆ, ਜਦੋਂ ਇਹਨੂੰ ਨਿਯੁਕਤ ਕੀਤਾ ਗਿਆ, ਉਦੋਂ ਵੀ ਸਵਾਲ, ਤੇ ਹੁਣ ਬਿਕਰਮ ਸਿੰਘ ਮਜੀਠੀਆ ਵੀ ਸਵਾਲ ਚੁੱਕਦਾ ਪਿਆ ਕਿ ਅਸਲ ਦੇ ਵਿੱਚ
ਇਹ ਜੋ ਅਸਤੀਫਾ ਹੋਇਆ ਹੈ, ਕੋਈ ਨਾ ਕੋਈ ਗੜਬੜ ਆ। ਤੇ ਰਿਪੋਰਟਾਂ ਉਹ ਕਹਿੰਦੇ ਵੀ ਇਹੋ ਵੀ ਆ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਨਿੱਜੀ ਸਹਾਇਕ ਈਡੀ ਦੇ ਅੜਿੱਕੇ ਚੜ ਗਿਆ, ਹਾਂਜੀ, ਇਸੇ ਲਈ ਆਪ ਸਰਕਾਰ ਨੇ ਕਾਹਲੀ ਵਿੱਚ ਅਸਤੀਫਾ ਦਵਾ ਦਿੱਤਾ ਵੀ ਕਿਤੇ ਨਾ ਕਿਤੇ ਤਾਰ ਉਧਰ ਜੁੜਦੀ ਆ ਤੇ ਸਿਆਪਾ ਨਾ ਪੈ ਜਾਵੇ ਜੀ, ਹੁਣ ਇਹਦੀ ਜਾਂਚ ਕੌਣ ਕਰੇਗਾ? ਇਹ ਤੇ ਇਹਨਾਂ ਨੂੰ ਨੈਤਿਕ ਤੌਰ ਤੇ ਪ੍ਰਵੀਨ ਜੀ ਜ਼ਰੂਰ ਸਾਫ਼ ਕਰਨਾ ਚਾਹੀਦਾ, ਸਪਸ਼ਟ ਕਰਨਾ ਚਾਹੀਦਾ। ਮੇਰਾ ਮੰਨਣਾ ਇਹ ਹੈ ਕਿ ਭਾਈ ਜੇ ਅਸਤੀਫਾ ਦਿੱਤਾ ਤੇ ਉਹਦੇ ਕਾਰਨ ਕੀ ਰਹੇ? ਕਿ ਤੀਜੀ ਰੁਝੇਵੇਂ ਉਹ ਤਾਂ ਰਾਜਪਾਲ ਦੇ ਵੀ ਸੀਗੇ। ਕੀ ਕੰਮਕਾਰ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ ਜਾਂ ਫਿਰ ਕੋਈ ਤੀਸਰਾ ਕੰਮ? ਜੀ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਜਥੇਦਾਰ ਸਾਹਿਬ ਦੀ। ਜਥੇਦਾਰ ਕੌਂਕੇ ਸਾਹਿਬ ਦਾ ਜਿਹੜਾ ਮਾਮਲਾ ਜੀ ਉਹ ਹਾਈ ਕੋਰਟ ਪਹੁੰਚ ਗਿਆ ਮਿੰਟੂ ਜੀ। ਹਾਂਜੀ, ਦੇਖੋ ਇਹਦੇ 'ਚ ਸ਼ਿਕਾਇਤ ਵੀ ਹੋ ਗਈ ਸੀਗੀ, ਪੁਲਿਸ ਸ਼ਿਕਾਇਤ ਵੀ ਹੋਈ ਆ ਤੇ ਹੁਣ ਦੱਸਦੇ ਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਹਿਰਾਸਤ ਸੰਬੰਧੀ ਜਿਹੜੀ ਉਹਦੀ ਹਿਰਾਸਤ ਸੀਗੀ, ਹਾਈ ਕੋਰਟ ਵਿੱਚ ਝੂਠੇ ਤੱਥ ਪੇਸ਼ ਕਰਨ ਕਾਰਨ ਇਸ ਦੀ ਜਾਂਚ ਕਰਨ ਅਤੇ ਜਗਰਾਉਂ ਪੁਲਿਸ ਜ਼ਿਲ੍ਹਾ ਦੇ ਉਸ ਵੇਲੇ ਦੇ ਤਤਕਾਲੀ ਐਸਐਸਪੀ ਸਵਰਨ ਸਿੰਘ, ਤਤਕਾਲੀ ਐਸਐਚਓ ਗੁਰਮੀਤ ਸਿੰਘ, ਸੀਆਈਏ ਇੰਚਾਰਜ ਅਜੀਤ ਸਿੰਘ ਵਿਰੁੱਧ ਅਪਰਾਧਕ ਟ੍ਰਾਇਲ ਚਲਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਤੇ ਸੁਣਵਾਈ ਕਰਦਿਆਂ ਜੋ ਜਸਟਿਸ ਮਹਾਵੀਰ ਸਿੰਘ ਸਿੰਧੂ ਦੀ ਬੈਂਚ ਨੇ ਇਹ ਪੰਜਾਬ ਸਰਕਾਰ ਤੋਂ ਤੇ ਕੁਝ ਹੋਰ ਧਿਰਾਂ ਤੋਂ ਜਿਹੜੀਆਂ ਸੰਬੰਧਿਤ ਧਿਰਾਂ ਹੋਣਗੀਆਂ ਨੋਟਿਸ ਕਰਕੇ ਜਵਾਬ ਮੰਗਿਆ। ਹਾਲਾਂਕਿ ਇਹ ਅਪਡੇਟ ਨਹੀਂ ਹੋਇਆ ਕਿ ਅਗਲੀ ਸੁਣਵਾਈ ਜਿਹੜੀ ਆ ਉਹ ਕਿਹੜੀ ਮੁਕਰਰ ਕੀਤੀ ਗਈ ਆ, ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਇਹ ਸਾਰੀ ਛੋਟੀ ਜਿਹੀ ਕਹਿ ਲਓ ਕਿ ਡੱਬੀ ਲੱਗੀ ਆ ਉਹਦੇ ਵਿੱਚੋਂ ਕੋਟ ਕਰਕੇ ਦੱਸਦੀ ਆ। ਇਹਨੂੰ ਹੁਣ ਥੋੜਾ ਜਿਹਾ ਬਰੀਕੀ ਨਾਲ ਸਮਝੀਏ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਇਹ ਮਾਮਲਾ ਗਿਆ ਨਾ ਉਹ ਇਹ ਗਿਆ ਕਿ ਇਹਨਾਂ ਦੀ ਹਿਰਾਸਤ ਸੰਬੰਧੀ ਹਾਈ ਕੋਰਟ 'ਚ ਝੂਠੇ ਤੱਥ ਜੀ, ਤੁਸੀਂ ਸਮਝ ਗਏ ਨਾ, ਝੂਠੇ ਤੱਥ ਕਿ ਜਦੋਂ ਗ੍ਰਿਫਤਾਰ ਕੀਤਾ ਗਿਆ ਹੋਊਗਾ, ਪਹਿਲਾਂ ਤਾਂ ਗ੍ਰਿਫਤਾਰ ਹੋਏ ਨਾ ਭਾਈ ਸਾਹਿਬ, ਜਦੋਂ ਚੁੱਕਿਆ ਜੀ ਜੀ ਚੁੱਕਿਆ ਤੇ ਜਦੋਂ ਫਿਰ ਪੁਲਿਸ ਜਿਹੜੀ ਆ ਉਹ ਮੁੱਕਰਦੀ ਰਹੀ, ਘਰਦਿਆਂ ਨੂੰ ਮਿਲਣ ਮਿਲਾਉਣ ਨਹੀਂ ਦਿੱਤਾ। ਤੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰੰਟ ਅਫਸਰ ਦਾ ਜ਼ਿਕਰ ਆਉਂਦਾ ਹੈ, ਤਾਂ ਘਰ ਦੇ ਜਾਂ ਜੋ ਵਾਰਸ ਹੁੰਦੇ ਆ ਉਹ ਜਾਂਦੇ ਆ ਕੋਰਟ ਦੇ ਵਿੱਚ ਜਿੱਥੇ ਇਲੀਗਲ ਕਸਟਡੀ ਦਾ ਮਾਮਲਾ ਹੋਵੇ ਜੀ, ਤਾਂ ਉੱਥੇ ਜਾ ਕੇ ਪੁਲਿਸ ਨੇ ਕੋਈ ਜਵਾਬ ਜਿਹੜਾ ਹਾਈ ਕੋਰਟ ਦੇ ਵਿੱਚ ਉਸ ਵੇਲੇ ਸੱਚਾ ਨਹੀਂ ਦਿੱਤਾ ਹੋਏਗਾ। ਹੁਣ ਪਟੀਸ਼ਨ ਪਈਓ ਹੀ ਇਸੇ ਚੀਜ਼ ਨੂੰ ਲੈ ਕੇ ਆ ਜੀ ਜੀ, ਜੋ ਜਥੇਦਾਰ ਕੌਂਕੇ ਜੀ ਦੇ ਸਪੁੱਤਰ ਹੈ ਹਰੀ ਸਿੰਘ ਸੇਖੋਂ, ਉਹਨਾਂ ਨੇ ਪ੍ਰੇਮਜੀਤ ਸਿੰਘ ਹੁੰਦਲ ਰਾਹੀਂ ਇਹ ਪਟੀਸ਼ਨ ਦਾਖਲ ਕੀਤੀ ਆ। ਤਾਂ ਮਤਲਬ ਉਹਨਾਂ ਨੇ ਗਰਾਊਂਡ ਇਹੀ ਬਣਾਇਆ ਕਿ ਉਸ ਵੇਲੇ ਜੋ ਇਹਨਾਂ ਨੇ ਤੱਥ ਪੇਸ਼ ਕੀਤੇ ਗ੍ਰਿਫਤਾਰੀ ਮੁਤਲਕ ਉਹ ਸਾਰੇ ਗਲਤ ਸਨ, ਮਤਲਬ ਕਿ ਕੋਰਟ ਨੂੰ ਗੁੰਮਰਾਹ ਕੀਤਾ। ਦੋ ਚੀਜ਼ਾਂ ਹੋਈਆਂ ਨਾ, ਇੱਕ ਤਾਂ ਹੇਠਾਂ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਤੇ ਇਹਦੇ ਤੇ ਖੁਦ ਮਾਨ ਸਾਹਿਬ 2-3 ਵਾਰੀ ਬੋਲ ਚੁੱਕੇ ਆ ਕਿ ਨਿਆਂ ਹੋਏਗਾ, ਅਸੀਂ ਛੱਡਾਂਗੇ ਨਹੀਂ। ਹਾਂਜੀ ਹਾਂਜੀ ਕਹਿ ਚੁੱਕੇ। ਤਾਂ ਦੂਸਰੇ ਪਾਸੇ ਕੀ ਹੈ ਕਿ ਹਾਈ ਕੋਰਟ 'ਚ ਮਾਮਲਾ ਚਲਾ ਗਿਆ ਕਿ ਤੁਹਾਨੂੰ ਵੀ ਗੁੰਮਰਾਹ ਕੀਤਾ ਗਿਆ। ਤਾਂ ਮੈਂ ਸਮਝਦਾ ਕਿ ਇਹ ਕੋਈ ਪਟੀਸ਼ਨ ਮਾੜੀ ਨਹੀਂ, ਇਹਦਾ ਗਰਾਊਂਡ ਇਹਦਾ ਆਧਾਰ ਕੋਈ ਮਾੜਾ ਨਹੀਂ ਹੈ, ਯਾਨੀ ਬੇਸਲੈਸ ਪਟੀਸ਼ਨ ਨਹੀਂ ਕਿਹਾ ਜਾ ਸਕਦਾ। ਤਦ ਹੀ ਤੁਸੀਂ ਦੇਖੋਗੇ ਨਾ ਜੇ ਐਸੀ ਵੈਸੀ ਹੁੰਦੀ ਪਟੀਸ਼ਨ 'ਚ ਦਮ ਨਾ ਹੁੰਦਾ ਤੇ ਫਿਰ ਉਹਨਾਂ ਨੇ ਲੈਣੀ ਨਹੀਂ ਸੀ ਪਟੀਸ਼ਨ। ਤਾਂ ਨੋਟਿਸ ਜਾਰੀ ਹੋਇਆ ਤਾਂ ਇਹਨੂੰ ਆਪਾਂ ਮੰਨ ਸਕਦੇ ਹਾਂ ਕਿ ਜੋ ਹੋਇਆ ਯਾਰ ਉਹ ਤਾਂ ਬਹੁਤ ਮੰਦਭਾਗਾ ਹੈ, ਪਰ ਘੱਟੋ ਘੱਟ ਆ ਜਿਹੜੀ ਸ਼ੁਰੂਆਤ ਹੋ ਰਹੀ ਆ ਤੇ ਇੱਕ ਪਾਸੇ ਸਰਕਾਰ ਵੀ ਮੰਨ ਰਹੀ ਆ ਕਿ ਅਸੀਂ ਬਈ ਕਰਾਂਗੇ ਇਸ ਮਾਮਲੇ 'ਚ ਕੁਛ ਨਾ ਕੁਛ, ਤੇ ਦੂਜੇ ਪਾਸੇ ਕਾਨੂੰਨ ਵੀ ਆਪਣੀ ਚਾਲ ਚੱਲ ਪਿਆ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਮਾਮਲਾ ਅੱਗੇ ਵਧੇਗਾ। ਇਸ ਤਰ੍ਹਾਂ ਨਹੀਂ ਹੈ ਕਿ ਕੁਛ ਲੋਕ ਜਿੱਦਾਂ ਕਹਿ ਦਿੰਦੇ ਆ ਕਿ ਭਾਨਾ ਉੱਭਰ ਗਿਆ ਜੀ ਇਹ ਮੁੱਦਾ ਕੌਂਕੇ ਸਾਹਿਬ ਦਾ ਦਬਾਉਣ ਵਾਸਤੇ, ਉਹ ਸਿਰਫ ਸਾਡੀਆਂ ਥਿਊਰੀਆਂ ਹੁੰਦੀਆਂ। ਇਹ ਠੀਕ ਆ, ਪੁਰਾਣੇ ਕੇਸ ਆ, ਕੁਝ ਸਮਾਂ ਲੱਗਦਾ। ਮੈਨੂੰ ਨਹੀਂ ਲੱਗਦਾ ਮਾਮਲਾ ਦਬਿਆ ਜਾਏਗਾ। ਜੇ ਹਾਈ ਕੋਰਟ ਦੇ ਵਿੱਚ ਚਲਾ ਗਿਆ ਤਾਂ ਹਾਈ ਕੋਰਟ ਦੇ ਵਿੱਚ ਤਾਂ ਚੱਲਦਾ ਹੀ ਰਹਿਣਾ, ਤੇ ਜੇ ਪੁਲਿਸ ਸ਼ਿਕਾਇਤ ਨਵੇਂ ਸਿਰੇ ਤੋਂ ਹੋਈ ਆ ਤੇ ਇਧਰੋਂ ਮੰਨ ਲਓ ਮਾਨ ਸਾਹਿਬ ਨੇ ਕਿਹਾ, ਇਹ ਵੀ ਆਪਣੀ ਗੱਲ ਤੋਂ ਛੇਤੀ ਕਿਤੇ ਭੱਜ ਨਹੀਂ ਸਕਦੇ। ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਥਾਣੇ ਦੇ ਵਿੱਚੋਂ ਗਾਇਬ ਹੋਏ ਅਸਲੇ ਦੇ ਹੁਣ ਕਹਿੰਦੇ ਭੇਤ ਖੁੱਲਣ ਲੱਗੇ ਜੀ।
ਹਾਂਜੀ ਦੇਖੋ, ਇਹ ਅਸਲਾ ਜਿਹੜਾ ਗਾਇਬ ਹੋਇਆ ਸੀ ਇਹਨੇ ਹੈਰਾਨ ਕਰ ਦਿੱਤਾ ਸੀਗਾ ਸਾਰਿਆਂ ਨੂੰ, ਕਿਉਂਕਿ ਦਿਆਲਪੁਰਾ ਥਾਣੇ ਦੇ ਵਿੱਚ, ਇਹ ਬਠਿੰਡੇ 'ਚ ਆ ਦਿਆਲਪੁਰਾ ਥਾਣੇ 'ਚੋਂ ਅਸਲਾ ਗਾਇਬ ਹੋਇਆ ਸੀ। ਦਰਅਸਲ ਕੀ ਹੈ ਕਿ ਇੱਕ ਬੰਦੇ ਨੇ ਰੌਲਾ ਪਾਇਆ, ਫਿਰ ਉਸ ਤੋਂ ਬਾਅਦ ਇੱਕ ਤਸਕਰ ਦੇ ਕੋਲੋਂ ਇੱਕ ਅਸਲਾ ਬਰਾਮਦ ਹੁੰਦਾ ਜਿਹੜਾ ਇਸੇ ਥਾਣੇ 'ਚੋਂ ਗਾਇਬ ਹੋਇਆ ਸੀਗਾ। ਫਿਰ ਉਹ ਜਿਹੜਾ ਮੁਨਸ਼ੀ ਸੀਗਾ ਉਸਨੂੰ ਡਿਸਮਿਸ ਕੀਤਾ ਗਿਆ, ਉਸਨੂੰ ਅਰੈਸਟ ਕਰ ਲਿਆ ਗਿਆ। ਫਿਰ ਉਹਨੇ ਕੁਝ ਨਾਂ ਜਿਹੜੇ ਸੀਗੇ ਉਹ ਦੱਸੇ, ਉਹਨਾਂ ਦੇ ਵਿੱਚੋਂ ਦੋਵਾਂ ਨੂੰ ਫੜ ਕੇ ਲਿਆਂਦਾ ਗਿਆ ਜਿਹੜੇ ਕਿ ਰਾਜਸਥਾਨ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਸਨ। ਤਾਂ ਦੋਨਾਂ ਚੋਂ ਇੱਕ ਨੇ ਆਪਦੇ ਘਰੋਂ ਫਿਰ 315 ਬੋਰ ਤੇ ਇੱਕ 12 ਬੋਰ ਦੀ ਰਾਈਫਲ ਜਿਹੜੀ ਆ ਉਹ ਬਰਾਮਦ ਕਰਵਾਈ ਆ। ਜੋ ਸ਼ੁਰੂ ਦੇ ਵਿੱਚ ਆਪਣੇ ਏਰੀਏ 'ਚ ਚਰਚਾਵਾਂ ਸਨ ਕਿ ਦਰਅਸਲ ਉਸ ਮੁਨਸ਼ੀ ਨੇ ਲਾਲਚ ਵਸ ਹੋ ਕੇ, ਕੁਝ ਲੋਕ ਦੱਸਦੇ ਆ, ਮੈਨੂੰ ਪਤਾ ਨਹੀਂ, ਆਪਣੇ ਕੋਲ ਪੁਸ਼ਟੀ ਨਹੀਂ, ਕੁਝ ਲੋਕ ਦੱਸਦੇ ਆ ਕਿ ਉਹ ਮੁਨਸ਼ੀ ਨੌਜਵਾਨ ਸੀਗਾ ਤੇ ਉਹ ਪੈ ਗਿਆ ਭੈੜੀਆਂ ਲਾਮਤਾਂ 'ਚ ਜੀ। ਉਹ ਫਿਰ ਉਹਦੇ ਜਿਹੜੇ ਟਾਕਰੇ ਸੀ ਉਹ ਵਿਚਨ ਵੁਚਨ ਵਾਲਿਆਂ ਨਾਲ ਹੀ ਹੋ ਗਏ, ਮਤਲਬ ਕਿ ਖਾਣ ਪੀਣ ਲੱਗ ਗਿਆ ਗਲਤ ਚੀਜ਼ਾਂ। ਤਾਂ ਫਿਰ ਉਹ ਇਸੇ ਚੱਕਰ ਦੇ ਵਿੱਚ ਇਹ ਚੀਜ਼ਾਂ ਕਰਦਾ ਗਿਆ। ਤਾਂ ਹੁਣ ਇਹਨਾਂ ਨੇ ਉਹ ਫੜ ਕੇ ਜਿਹੜੇ ਬੰਦੇ ਲਿਆਂਦੇ ਆ ਉਹ ਵੀ ਨਾ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਐਂਡੀ ਦੇ ਕੇਸ ਦੇ ਵਿੱਚ ਹੀ ਨਾਮਜ਼ਦ ਨੇ। ਮਤਲਬ ਕਿ ਹਿਸਾਬ ਲਾ ਲਓ, ਅਸਲਾ ਨਿਕਲ ਕੇ ਜਿਹੜਾ ਲਾਇਸੈਂਸੀ ਅਸਲਾ ਜਮਾ ਸੀਗਾ ਉਹ ਨਿਕਲ ਕੇ ਤਸਕਰਾਂ ਦੇ ਕੋਲ ਜਾ ਰਿਹਾ। ਤਾਂ ਹੈਰਾਨ ਕਰਨ ਵਾਲੇ ਇਹ ਖੁਲਾਸੇ ਆ ਕਿ ਕਿੰਨੇ ਚਿਰ ਬਾਅਦ, ਹਿਸਾਬ ਲਾ ਲਓ ਕਿ ਇਹ ਮਾਮਲਾ ਜਿਹੜਾ ਤਕਰੀਬਨ 1.5-2 ਸਾਲ ਤੋਂ ਤੇ ਬਹੁਤ ਜ਼ਿਆਦਾ ਚਰਚਿਤ ਆ ਕਿ ਹੁਣ ਫਿਰ ਜਾ ਕੇ ਰਾਈਫਲਾਂ ਬਰਾਮਦ ਹੋ ਰਹੀਆਂ। ਕੁੱਲ ਦੱਸਦੇ ਆ ਕਿ 1 ਦਰਜਨ ਦੇ ਕਰੀਬ ਇਸ ਤਰ੍ਹਾਂ ਲਾਇਸੈਂਸੀ ਵੈਪਨ ਸੀਗੇ ਜਿਹੜੇ ਉਹ ਅਗਾਂਹ ਦੀ ਅਗਾਂਹ ਤੋੜ ਦਿੱਤੇ ਗਏ ਜੀ। ਤੇ ਮੈਨੂੰ ਜੀ ਜਾਂਦੇ ਜਾਂਦੇ ਗੱਲ ਕਰੀਏ ਸਾਊਥ ਦੇ ਰਾਜਾਂ ਦੀ ਟੈਕਸ ਦੀ, ਕਿਉਂ ਸਾਊਥ ਦੇ ਰਾਜਾਂ ਨੂੰ ਕਹਿੰਦੇ ਟੈਕਸ ਤੋਂ ਸਮੱਸਿਆ ਜੀ? ਧਰਨੇ ਮੁਜ਼ਾਹਰੇ ਬਹੁਤ ਹੋ ਰਹੇ ਆ। ਦੇਖੋ, ਗੱਲ ਇਹ ਆ ਕਿ ਇਹਦੇ ਵਿੱਚ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਉਹ ਸਹੀ ਵੀ ਨੇ ਜੀ। ਹੁਣ ਜਿੱਦਾਂ ਟੈਕਸ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਦਿੰਨੇ ਆ ਸਾਨੂੰ ਬਦਲੇ 'ਚ ਉਹਨਾਂ ਨਹੀਂ ਮਿਲਦੇ। ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਨੇ ਵੀ ਕੁਝ ਸਮਾਂ ਤੱਕ ਇਹ ਗੱਲ ਕਹੀ ਸੀਗੀ, ਪਰ ਇਨਫੈਕਟ ਜਦੋਂ ਇਹ ਸੰਗਤ ਦਰਸ਼ਨ ਕਰਿਆ ਕਰਦੇ ਹੁੰਦੇ ਸੀਗੇ, ਇੱਕ ਵਾਰੀ ਮੈਂ ਬੀਬਾ ਬਾਦਲ ਨੂੰ ਖੁਦ ਸੁਣਿਆ ਸੀਗਾ ਕਿ ਸਾਨੂੰ ਸਿਰਫ 27 ਦਿੰਦੇ ਨੇ, 27 ਪੈਸੇ ਦਿੰਦੇ ਨੇ, ਕੁਝ ਐਸਾ ਇਹਨਾਂ ਨੇ ਕਿਹਾ ਸੀਗਾ। ਹੁਣ ਮੈਨੂੰ ਐਗਜ਼ੈਕਟ ਯਾਦ ਨਹੀਂ, ਵਰਡਿੰਗ ਕੁਝ ਐਸਾ ਦੱਸਿਆ ਸੀਗਾ। ਤਾਂ ਉਹ ਹੁਣ ਇੱਕ ਸਮੱਸਿਆ, ਹਰੇਕ ਰਾਜ ਹੀ ਜਿਹੜਾ ਹੈ ਨਾ ਉਹ ਇਸ ਗੱਲ ਤੋਂ ਕਿਤੇ ਨਾ ਕਿਤੇ ਦੁਖੀ ਆ, ਪਰ ਉਹਦੇ ਵਿੱਚ ਕੁਝ ਰਾਜ ਜਿਹੜੇ ਆ ਉਹ ਫਾਇਦੇ 'ਚ ਆ, ਉਹ ਇੰਨੇ ਦੁਖੀ ਨਹੀਂ ਹੈਗੇ। ਟੈਕਸ ਕਲੈਕਸ਼ਨ ਦੇ ਮਾਮਲੇ 'ਚ ਜਿਵੇਂ ਮਹਾਰਾਸ਼ਟਰ ਨੰਬਰ 1 ਤੇ ਆ, ਕਰਨਾਟਕ ਦੂਜੇ ਨੰਬਰ ਤੇ ਆ, ਪਰ ਜਿਹੜਾ ਕਰਨਾਟਕ ਦੇ ਸਿੱਧਾ ਰਵੱਈਆ ਨੇ ਆ ਕੇ ਗੱਲ ਕਹੀ ਕਿ ਉਹ ਦੂਜੇ ਨੰਬਰ ਤੇ ਆ। ਉਹ ਕਹਿੰਦੇ ਜੀ ਅਸੀਂ ਟੈਕਸ ਕਲੈਕਸ਼ਨ ਦੇ ਵਿੱਚ 4,30,000 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਕਿੰਨਾ? 4,30,000 ਕਰੋੜ। ਆਪਣੀ ਪੰਜਾਬ ਦੀ GDP ਟੋਟਲ ਜਿਹੜੀ ਆ ਉਹ 5.5-6 ਲੱਖ ਕਰੋੜ ਦੀ ਹੈ ਟੋਟਲ। ਤਾਂ ਉਹ ਟੈਕਸ ਕਲੈਕਸ਼ਨ ਦੇ ਵਿੱਚ ਹੀ ਕੰਟਰੀਬਿਊਸ਼ਨ ਦੇ ਰਿਹਾ, ਤਕਰੀਬਨ ਆਪਣੀ GDP ਦਾ ਲਾ ਲਓ ਕਿ 80-90%। ਤੇ ਉਹਨਾਂ ਇੱਥੇ ਆ ਕੇ ਦੱਸਿਆ ਸੀਗਾ ਕਿ ਮੈਂ 100 ਰੁਪਏ ਦੇ ਟੈਕਸ ਭੇਜਣਾ ਤੇ ਕੇਂਦਰ ਸਰਕਾਰ ਸਾਨੂੰ 12-13 ਰੁਪਏ। ਆਹ ਸਮੱਸਿਆ ਹੈ ਜੀ। ਮਤਲਬ ਉਹ ਕਹਿੰਦੇ ਆ ਕਿ ਜੇ ਅਸੀਂ 100 ਦਿੰਨੇ ਆ, ਸਾਡਾ ਕੰਟਰੀਬਿਊਸ਼ਨ ਜਿਹੜਾ ਆ ਉਹ ਟੈਕਸ ਕਲੈਕਸ਼ਨ ਦੇ ਵਿੱਚ 100 ਰੁਪਏ ਤੇ ਬਦਲੇ ਸਾਨੂੰ ਕਿੰਨੇ ਮਿਲ ਰਿਹਾ? 12 ਜਾਂ 13 ਰੁਪਏ। ਇਹ ਬਿਲਕੁਲ ਗੱਲ ਦਰੁਸਤ ਹੈ। ਜੇ ਤੁਸੀਂ ਵੇਖੋਗੇ, ਹੁਣ ਆਪਾਂ ਜੇ ਪੰਜਾਬ ਦੇ ਲਿਹਾਜ਼ ਨਾਲ ਦੇਖ ਲਈਏ, ਕਿਉਂਕਿ ਜ਼ਿਆਦਾ ਜੀ ਗੱਲ ਉਤਸੁਕਤਾ ਇਹ ਹੋਏਗੀ ਕਿ ਪੰਜਾਬ ਕੀ ਦਿੰਦਾ ਹੈ। ਹਾਂਜੀ ਹਾਂਜੀ, ਪੰਜਾਬ ਦਾ ਯੋਗਦਾਨ ਬਹੁਤ ਘੱਟ ਹੈ ਟੈਕਸ ਕਲੈਕਸ਼ਨ ਦੇ ਵਿੱਚ ਨਾ। ਆਪਾਂ ਕਹਿ ਤਾਂ ਦਿੰਦੇ ਹਾਂ ਬਹੁਤ ਜ਼ਿਆਦਾ, ਸਾਡੀ ਹਿੱਸੇਦਾਰੀ 1.8 ਦੀ ਹੈ, 1.8 ਬਹੁਤ ਘੱਟ ਹੈ। ਤੇ ਪਰ ਬਦਲੇ 'ਚ ਜੋ ਸਾਨੂੰ ਹਾਸਲ ਹੁੰਦਾ ਉਹ ਟੋਟਲ ਹੈਗਾ 22,000 ਕਰੋੜ ਜੀ। ਯਾਨੀ ਇਸ ਤਰ੍ਹਾਂ ਜੇ ਤੁਸੀਂ ਹੋਰ ਸਟੇਟਾਂ ਦੇਖੋਗੇ, ਜਿਵੇਂ ਉਤਲੀਆਂ ਆਪਾਂ ਕਿਹਾ ਕਿ ਮਹਾਰਾਸ਼ਟਰ ਉਹ ਤਾਂ ਨੰਬਰ 1 ਹੈ, ਕਰਨਾਟਕ ਨੰਬਰ 1 ਹੈ, ਤਾਂ ਕੰਟਰੀਬਿਊਸ਼ਨ ਜਿਵੇਂ ਹਰਿਆਣਾ ਆਪਣੇ ਤੋਂ ਥੋੜਾ ਜਿਹਾ ਜ਼ਿਆਦਾ ਕੰਟਰੀਬਿਊਸ਼ਨ ਕਰਦਾ, ਹਿਮਾਚਲ ਜਿਹੜਾ ਹੈ ਉਹ ਆਪਣੇ ਤੋਂ ਕਿਤੇ ਘੱਟ ਕਰਦਾ, ਮਤਲਬ ਕਿ ਉਹਨਾਂ ਦਾ 0.83 ਹੈ। ਪਰ ਉਹਨਾਂ ਨੂੰ ਰੁਪਈਆ ਜਿਹੜਾ ਮਿਲਦਾ ਹੈ ਉਹ 10,124 ਕਰੋੜ ਮਿਲਦਾ।
ਯਾਨੀ ਠੀਕ ਠਾਕ ਪੈਸਾ ਮਿਲ ਜਾਂਦਾ ਹੈ। ਹੁਣ ਸਮੱਸਿਆ ਜਿਹੜੀ ਬੇਸਿਕ ਸਮੱਸਿਆ ਹੈ ਨਾ, ਉਹ ਸਮੱਸਿਆ ਕਿਤੇ ਨਾ ਕਿਤੇ ਇੱਕ ਜਿਹੜਾ ਪੈਮਾਨਾ ਉਹਦੇ ਵਿੱਚ ਹੈ ਪ੍ਰਵੀਨ ਜੀ। ਮੈਂ ਨਾ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ ਕੀਤੀ ਸੀ ਇਹਦੇ ਤੇ, ਉਹਦੇ ਚ ਜਦੋਂ ਮੈਂ ਪੜ੍ਹਿਆ ਕਿ ਭਈ ਇਹ ਪੈਮਾਨਾ ਕੀ ਹੁੰਦਾ ਹੈ, ਕਿਉਂਕਿ ਆਪਾਂ ਨੂੰ ਕੁਝ ਚੀਜ਼ਾਂ ਦਾ ਆਪਾਂ ਸਿਰਫ ਇੱਕੋ ਸ਼ਬਦ ਜਾਣਦੇ ਹੁੰਦੇ ਕਿ ਧੱਕਾ, ਇਹ ਧੱਕਾ ਪੰਜਾਬ ਨਾਲ ਧੱਕਾ ਹੈ, ਸਾਊਥ ਵਾਲੇ ਕਹਿਣਗੇ ਸਾਊਥ ਨਾਲ ਧੱਕਾ ਹੈ, ਹੋ ਸਕਦਾ ਕੱਲ ਨੂੰ ਹਿੰਦੀ ਪੱਟੀ ਵਾਲੇ ਵੀ ਕਹਿਣ ਲੱਗ ਜਾਣ ਸਾਡੇ ਨਾਲ ਧੱਕਾ। ਸਹੀ ਗੱਲ ਇਹ ਆ ਕਿ ਇਹ ਕਿਵੇਂ ਹੁੰਦਾ, ਕਿਉਂ ਹੁੰਦਾ ਤੇ ਸਮੱਸਿਆ ਕਿੱਥੇ ਆ। ਹੁਣ ਇਹਦੇ ਤੇ ਬਹਿੰਦਾ ਫਾਈਨੈਂਸ ਕਮਿਸ਼ਨ, ਜਿਹੜਾ 15ਵਾਂ ਫਾਈਨੈਂਸ ਕਮਿਸ਼ਨ ਹੈ, ਉਹਦੀਆਂ ਸਿਫਾਰਸ਼ਾਂ ਹੋਈਆਂ। ਉਹ ਲਾਗੂ ਕਦੋਂ ਤੱਕ ਹੋ ਗਈਆਂ? ਉਹ 5 ਸਾਲ ਲਾਗੂ ਹੁੰਦੀਆਂ, ਯਾਨੀ 21 ਤੋਂ 26 ਤੱਕ ਆ ਗਈਆਂ। ਠੀਕ ਹੈ ਜੀ, ਫਾਈਨੈਂਸ਼ੀਅਲ ਈਅਰ ਦੀ ਗੱਲ ਕਰਾਂਗੇ ਇੱਥੇ ਆਪਾਂ, ਕਿੰਨੇ ਸਾਲ ਦੀ ਨਹੀਂ, ਯਾਨੀ ਫਾਈਨੈਂਸ਼ੀਅਲ ਈਅਰ ਦੀ। ਹੁਣ ਇਹਦੇ ਤੇ ਆਧਾਰ ਕੀ ਹੁੰਦਾ? ਇਹਦੇ ਚ ਹੁੰਦਾ ਜਿਵੇਂ ਮੰਨ ਲਓ ਜਨਸੰਖਿਆ ਵੈਟੇਜ ਬਣ ਗਿਆ, ਵੈਟੇਜ ਬਣਦਾ ਹੈ ਵੀ ਉਹਦੇ ਜਿਵੇਂ ਪੁਆਇੰਟ ਬਣ ਗਏ, ਪੁਆਇੰਟ ਕਿ ਜਨਸੰਖਿਆ ਉਹਦੇ 15% ਦਾ ਉਹਦਾ ਵੈਟੇਜ ਹੁੰਦਾ ਹੈ। ਭੂਗੋਲਿਕ ਤੌਰ ਤੇ ਖੇਤਰਫਲ ਕਿੰਨਾ ਹੈ? 15% ਉਹਦਾ ਆ ਗਿਆ। ਜੰਗਲ ਤੇ ਇਕੋਲੋਜੀ 10% ਉਹਦਾ ਆ ਗਿਆ। ਡੈਮੋਗ੍ਰਾਫਿਕ ਜੋ ਹੁੰਦਾ ਮਤਲਬ ਕਿ ਪ੍ਰਦਰਸ਼ਨ ਉਹਦਾ ਆ ਗਿਆ। ਫਿਰ ਜੋ ਕਮਾਈ ਹੁੰਦੀ ਆ ਪਰ ਕੈਪੀਟਾ ਕਹਿ ਲਓ ਜਾਂ ਜਿਹੜੀ ਬੰਦੇ ਦੀ ਹਨਾ, ਉਹ ਉਹਦਾ ਅੰਤਰ ਕੀ ਹੈ ਵੀ ਨੈਸ਼ਨਲ ਦੇ ਨਾਲੋਂ ਵੀ ਸਟੇਟ ਦੀ ਜਿਹੜੀ ਆ ਕਮਾਈ ਦਾ ਅੰਤਰ ਕਿੰਨਾ ਹੈ ਨਾ, ਉਹ ਹੋ ਗਿਆ। ਟੈਕਸ ਤੇ ਫਿਰ ਜੋ ਹੁੰਦਾ ਰਾਜਕੋਸ਼ ਕੋਸ਼ਿਸ਼ਾਂ ਕੁਛ ਮਤਲਬ ਕਿ ਮਾੜਾ ਜਿਹਾ ਮਾਮੂਲੀ ਜਿਹਾ ਉਹਦਾ ਬੈਠ ਜਾਂਦਾ, ਉਹ ਕੁੱਲ ਮਿਲਾ ਕੇ ਇਹ ਫਾਰਮੂਲਾ ਹੁੰਦਾ। ਤਾਂ ਇਹਦੇ ਚ ਦਿੱਕਤ ਆ। ਹੁਣ ਜਨਸੰਖਿਆ ਬਿਹਾਰ ਦੀ, ਯੂਪੀ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ, ਉਹਨਾਂ ਨੂੰ ਇਹਦਾ ਹੀ ਵਾਧਾ ਮਿਲ ਗਿਆ ਤੇ ਪਲੱਸ ਆ ਗਿਆ ਖੇਤਰਫਲ, ਉਹਦਾ ਵਾਧਾ ਮਿਲ ਗਿਆ, ਮਤਲਬ ਕਿ ਡੈਮੋਗ੍ਰਾਫਿਕ ਪ੍ਰਦਰਸ਼ਨ ਦਾ ਮਿਲ ਗਿਆ ਜੀ। ਤੇ ਪਲੱਸ ਜਿਹੜਾ ਇੱਕ ਖੱਤਾ ਹੈ ਪਰ ਕੈਪੀਟਾ ਦਾ ਜਾਂ ਕਮਾਈ ਦਾ, ਉਹਦਾ ਮਿਲ ਗਿਆ। 45% ਦਾ ਉਹੀ ਮਿਲ ਗਿਆ, 15% ਉਹ ਮਿਲ ਗਿਆ, ਤੇ ਉਹ ਤਾਂ ਰਹਿ ਗਈ ਨਾ ਫਾਇਦੇ ਚ ਜੀ। ਉਹਦਾ ਸਿੱਟਾ ਕੀ ਹੋਇਆ? ਹੁਣ ਸਿੱਟਾ ਦੇਖੋ, ਮੈਂ ਤੁਹਾਨੂੰ ਦਿਖਾਣਾ ਜਾਂ ਕਹਿ ਲਓ ਕਿ ਦੱਸਦਾ। ਸਿੱਟਾ ਦੇਖਿਆ ਕਮਾਏ ਜਦੋਂ ਇਸ਼ਕ ਦਾ। ਹੁਣ ਬਿਹਾਰ 100 ਰੁਪਇਆ ਦਿੰਦਾ ਤੇ ਕਰਨਾਟਕ ਦਿੰਦਾ 100 ਰੁਪਇਆ। ਕਰਨਾਟਕ 100 ਰੁਪਇਆ ਦੇ ਕੇ ਲੈ ਰਿਹਾ 12-13 ਤੇ ਕੰਟਰੀਬਿਊਸ਼ਨ ਉਹਦਾ 4.5 ਲੱਖ ਕਰੋੜ ਦਾ ਕਰੀਬ। ਬਿਹਾਰ ਦਾ ਕੰਟਰੀਬਿਊਸ਼ਨ ਵੀ ਦੇਖ ਲੈਂਦੇ ਆਪਾਂ ਤੇ ਤੁਸੀਂ ਮੱਥੇ ਤੇ ਹੱਥ ਵੀ ਮਾਰੋਗੇ ਜੇ ਬਿਹਾਰ ਦਾ ਕੰਟਰੀਬਿਊਸ਼ਨ ਤੁਸੀਂ ਦੇਖੋਗੇ ਨਾ, ਉਹ ਹੈਗਾ ਤਕਰੀਬਨ ਲਾ ਲਓ ਕਿ 1,22,000 ਕਰੋੜ ਦਾ। ਠੀਕ ਹੈ ਜੀ, ਬਹੁਤ ਮਾਮੂਲੀ ਏਡੇ ਵੱਡੇ ਸਟੇਟ ਵਾਸਤੇ। ਹੁਣ ਵਸੂਲ ਕਿੰਨਾ ਕਰ ਰਿਹਾ? 100 ਰੁਪਏ ਬਦਲੇ ਪ੍ਰਵੀਨ ਜੀ ਨੋਟ ਕਰ ਲਓ 706 ਰੁਪਏ। ਅੱਛਾ, ਇੱਥੇ ਆ ਕੇ ਸਮੱਸਿਆ ਹੈ, ਇੱਥੇ ਆ ਕੇ ਸਮੱਸਿਆ ਹੋ ਜਾਂਦੀ, ਉਲਟ ਹੋ ਜਾਂਦਾ। ਮਤਲਬ ਕਿ ਜਿਹੜਾ ਸਟੇਟ ਪਰਿਵਾਰ ਨਿਯੋਜਨ ਤੇ ਵੀ ਕੰਮ ਕਰ ਗਿਆ, ਮਤਲਬ ਕਿ ਆਬਾਦੀ ਤੇ ਕੰਟਰੋਲ ਕਰ ਗਿਆ, ਸਾਰਾ ਕੁਝ ਕਰ ਗਿਆ, ਕਮਾਈ ਵੀ ਜ਼ਿਆਦਾ ਦੇ ਰਿਹਾ, ਉਹ ਘਾਟੇ 'ਚ ਜਾ ਰਿਹਾ ਹੈ 4.5 ਲੱਖ ਕਰੋੜ ਦੇ ਕੇ ਤਕਰੀਬਨ। ਤੇ ਬਿਹਾਰ ਤਕਰੀਬਨ 1.25 ਲੱਖ ਕਰੋੜ ਰੁਪਈਆ ਦੇ ਕੇ 100 ਚੋਂ ਲੈ ਰਿਹਾ 706 ਤੇ ਉਹ 100 ਚੋਂ ਲੈ ਰਿਹਾ 12-13। ਇੱਥੇ ਆ ਕੇ ਰੌਲਾ ਹੈ। ਸੋ ਇਸ ਚੀਜ਼ ਨੂੰ ਮੈਂ ਸਮਝਦਾ ਕਿ ਠੀਕ ਕਰਨ ਦੀ ਲੋੜ ਆ। ਪ੍ਰਵੀਨ ਜੀ, ਇਹ ਮਸਲਾ ਤਦ ਹੱਲ ਹੋ ਸਕਦਾ ਹੈ ਜੇ ਸਟੇਟਾਂ ਜਾਨੀ ਫੈਡਰਲਿਜ਼ਮ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਜੇ ਸਟੇਟਾਂ ਨੂੰ ਟੇਬਲ ਤੇ ਲੈ ਕੇ ਆਵੇ। ਜਿਵੇਂ ਹੁਣ ਮਸਲਾ ਹੈ, ਆਪਾਂ ਦੇਖਦੇ ਹਾਂ ਕਿ ਟੈਕਸ ਕਲੈਕਸ਼ਨ ਦੇ ਵਿੱਚੋਂ ਵੀ ਤੁਸੀਂ 59% ਰੱਖ ਲੈਂਦੇ ਹੋ ਆਪਦੇ ਕੋਲ, 41% ਜਿਹੜਾ ਤੁਸੀਂ ਵੰਡਦੇ ਹੋ, ਤਾਂ ਘੱਟੋ ਘੱਟ ਇਹ ਵੀ ਹੈ ਕਿ ਯਾਰ 50-50 ਤਾਂ ਕਰੋ ਨਾ ਸਟੇਟਾਂ ਨੂੰ। 50% ਤੁਸੀਂ ਰੱਖ ਲਓ। ਇਹ ਸੱਚ ਹੈ, ਜੇ ਕੇਂਦਰ ਨਾ ਹੋਵੇ ਤੇ ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਕਰਜ਼ੇ ਥੱਲੇ ਦਬੀਆਂ ਉਹ ਕਲੈਕਟ ਕਰ ਜਾਣਗੀਆਂ। ਇਹ ਵੀ ਸੱਚ ਹੈ, ਹਕੀਕਤ ਹੈ। ਪੰਜਾਬ ਵੀ ਉਹਨਾਂ ਚੋਂ ਇੱਕ ਹੈ। ਪੰਜਾਬ ਕਿਉਂਕਿ ਸਬਸਿਡੀ ਆਪਾਂ ਨੂੰ ਨਾ ਮਿਲੇ ਜਾਂ ਐਰਾ ਵਗੈਰਾ ਚੀਜ਼ਾਂ ਨਾ ਮਿਲਣ, ਕੇਂਦਰੀ ਕਰਜ਼ਾ ਨਾ ਮਿਲੇ ਤਾਂ ਗਿਆ ਨਾ ਕੰਮ। ਇਹ ਠੀਕ ਹੈ, ਪਰ ਤੁਸੀਂ ਬਹੁਤ ਹੱਦ ਤੱਕ ਟੈਕਸਾਂ ਦਾ ਕੇਂਦਰੀਕਰਨ ਕਰ ਲਿਆ। ਪੈਸਾ ਲੈ ਰਹੇ ਹੋ, ਦੇ ਨਹੀਂ ਰਹੇ। ਫਿਰ ਜਿਹੜਾ ਦੇ ਰਹੇ ਹੋ, ਉਹ ਜਿਹੜਾ ਹੱਕ ਬਣਦਾ ਉਹਦੇ ਚ ਵੀ ਚਾਹੇ ਉਹ RDF ਹੈ,
ਚਾਹੇ ਕਿਸੇ ਦਾ ਕੋਈ GST ਕੰਪਨਸੇਸ਼ਨ ਹੈ, ਉਹ ਤੁਸੀਂ ਨਹੀਂ ਦਿੰਦੇ ਬਿਲਕੁਲ ਕਿਉਂਕਿ ਇੱਥੇ ਨੌਨ ਭਾਜਪਾ ਗਵਰਨਮੈਂਟ ਹੈ। ਜੀ 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 ਤਾਂ ਜਾਨੀ ਇਹ ਹੱਲ ਤੇ ਕਦੇ ਹੋ ਸਕਦੇ ਆ, ਚਾਹੇ ਅਥਾਹ ਕਰਜ਼ਾ ਚੜ ਰਿਹਾ ਉਹਦਾ, ਚਾਹੇ ਫਿਰ ਮਤਲਬ ਕਿ ਟੈਕਸ ਜੋ ਸ਼ੇਅਰਿੰਗ ਹੈ ਜਿਹੜੀ ਉਹਦੀ, ਉਹ ਸਾਰੀ ਸਾਰਥਕ ਢੰਗ ਨਾਲ ਜਾਵੇ। ਉਹਦੇ 'ਚ ਇੱਕ ਤਾਂ ਤੁਹਾਡੀ ਨੀਅਤ ਸੁੱਚੀ ਹੋਵੇ ਜੀ ਤੇ ਗੁਜਰਾਤ ਲੌਬੀ ਤੇ ਉਮੀਦ ਕਰਨੀ ਬਹੁਤ ਔਖੀ ਆ। ਤੇ ਦੂਜਾ ਇਹ ਹੈ ਕਿ ਤੁਸੀਂ ਫੈਡਰਲਿਜ਼ਮ ਨੂੰ ਮਜ਼ਬੂਤੀ ਦਿਓ ਕਿ ਹਾਂ ਭਾਈ ਅਸੀਂ ਚਲੋ ਠੀਕ ਹੈ 40% ਰੱਖਦੇ ਹਾਂ ਜਾਂ 50% ਰੱਖਦੇ ਹਾਂ, ਬਾਕੀ ਤੁਹਾਨੂੰ ਦਿੰਦੇ ਹਾਂ। ਤੇ ਉਹਦੇ ਵਿੱਚ ਆ ਜਿਹੜੀਆਂ ਚੀਜ਼ਾਂ ਨੇ ਜਿਵੇਂ ਮੈਂ ਦੱਸਿਆ ਕਿ ਕੁਝ ਇਹਨਾਂ ਤੇ ਵੀ ਕੰਮ ਕਰਨ ਦੀ ਲੋੜ ਹੈ। ਹੁਣ ਯੂਪੀ ਹੈ, ਜਿੱਦਾਂ ਜੇ ਯੂਪੀ ਤੇ ਵੀ ਆਪਾਂ ਝਾਤ ਮਾਰੀਏ, ਯੂਪੀ ਜਿਹੜਾ ਹੈ ਉਹ 273 ਰੁਪਏ ਲੈ ਰਿਹਾ 100 ਰੁਪਏ ਦੇ ਕੇ, ਆਲਮੋਸਟ ਉਹ ਵੀ ਜੇ ਆਪਾਂ ਦੇਖੀਏ ਤੇ ਤਕਰੀਬਨ 100 ਰੁਪਇਆ ਦੇ ਕੇ 300 ਰੁਪਇਆ ਲੈ ਰਿਹਾ ਜੀ, ਜਦ ਕਿ ਯੂਪੀ ਬਹੁਤ ਤੇਜ਼ੀ ਨਾਲ ਡਿਵੈਲਪ ਹੋ ਰਿਹਾ, ਉਹਨਾਂ ਦੀ GDP, ਉਹਨਾਂ ਦੀ ਇਕਨੋਮੀ ਬਹੁਤ ਤੇਜ਼ੀ ਨਾਲ ਗਰੋ ਹੋ ਰਹੀ, ਪਰ ਕਿਉਂਕਿ ਉਹ ਫਾਰਮੂਲਾ ਉਹੀ ਰਹੂਗਾ 5 ਸਾਲ 6 ਸਾਲ ਜੀ, ਉਹਨਾਂ ਨੂੰ ਪੈਸਾ ਮਿਲਦਾ ਜਾਊਗਾ। ਉਹਨਾਂ ਲਈ ਤਾਂ ਦੁੱਗਣਾ ਫਾਇਦਾ ਹੋ ਗਿਆ ਨਾ ਕਿ ਕੇਂਦਰ ਤੋਂ ਵੀ ਸਪੋਰਟ ਆ ਰਹੀ ਹੈ, ਉਹਨਾਂ ਦੀ ਆਪਣੀ ਇਕਨੋਮੀ ਵੀ ਚੱਲ ਰਹੀ ਹੈ, ਵੱਧ ਰਹੀ ਹੈ। ਜੀ 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 ਤਾਂ ਹੁਣ ਜਿਵੇਂ ਪੰਜਾਬ ਵਰਗਾ ਸਟੇਟ ਆ, ਉਹ ਜਿਹੜਾ ਉਹਨੇ ਕੰਟਰੀਬਿਊਸ਼ਨ ਦਿੱਤਾ ਦੇਸ਼ ਲਈ, ਵੀ ਅੱਜ ਉਹ ਮਤਲਬ ਕਿ ਉਹ ਬੁਰੀ ਹਾਲਤ 'ਚ ਹੈ, ਉਹਦੇ ਕੋਲ ਸਪੈਸ਼ਲ ਪੈਕੇਜ ਕੋਈ ਹੋ ਜਾਣਾ ਚਾਹੀਦਾ ਕਿ ਉਹਨੂੰ ਸਪੋਰਟ ਕਰ ਦਿੱਤਾ ਜਾਵੇ ਇੱਕ ਵਾਰੀ। ਯਾਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫੈਡਰਲਿਜ਼ਮ, ਕਿਉਂਕਿ ਪੂਰਾ ਫੈਡਰਲਿਜ਼ਮ ਤਾਂ ਹੈ ਨਹੀਂ ਇੰਡੀਆ 'ਚ ਜੀ, ਇਹ ਫੈਡਰਲਿਜ਼ਮ ਇਹ ਬਹੁਤ ਲੀਡਰਾਂ ਨੂੰ ਤੇ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ ਸਾਡਾ ਫੈਡਰਲਿਜ਼ਮ ਕੁਆਸੀ ਫੈਡਰਲਿਜ਼ਮ ਹੈ, ਜਿਹਨੂੰ ਅਰਧ ਸੰਘੀ ਢਾਂਚਾ ਆਪਾਂ ਕਹਿ ਦਿੰਦੇ ਹਾਂ। ਜੀ ਜੀ, ਅਜੇ ਅਰਧ ਸੰਘੀ ਢਾਂਚਾ ਵੀ ਨਾ ਰਿਹਾ, ਇਸ ਤਰ੍ਹਾਂ ਪਾਟਕ ਪੈਂਦੇ ਰਹੇ ਤਾਂ ਬਹੁਤ ਬਹੁਤ ਬੁਰੀ ਹਾਲਤ ਹੋ ਸਕਦੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ, ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।